ਜੀ। ਅਗਲੀਆਂ ਖਬਰਾਂ ਵੱਲ ਚਲੀਏ। ਚੱਕ ਸ਼ੂਮਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ ਤੇ ਜੋ ਨਿਊਯਾਰਕ ਦੇ ਗਵਰਨਰ ਆ, ਉਹਦੇ ਨਾਲ ਇਕੱਠੇ ਗੱਲਬਾਤ ਕਰ ਰਹੇ ਸੀ ਤੇ ਉਹ ਪ੍ਰਾਈਵੇਟ ਗੱਲ ਕਰ ਰਹੇ ਸੀ। ਜਦੋਂ ਉਹ ਕਿਸੇ ਨੇ ਪਿਕਅਪ ਕਰ ਲਈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਜਾਰਜੀਆ ਦੀ ਸੀਟ ਜੋ ਆ, ਉਹ ਬੜੀ ਟਫ ਲੱਗਦੀ ਆ। ਪੈਂਸਿਲਵੇਨੀਆ ਦੀ ਸੀਟ ਅਸੀਂ ਸੈਨੇਟ ਦੀ ਬਚਾ ਸਕਦੇ ਹਾਂ। ਹਾਲਾਂਕਿ ਪੈਂਸਿਲਵੇਨੀਆ ਦੇ ਵਿੱਚ ਪਿਛਲੇ ਦਿਨਾਂ 'ਚ ਜੋ ਡਿਬੇਟ ਹੋਈ ਸੀ, ਜੋ ਉੱਥੇ ਦੇ ਲੈਫਟੀਨੈਂਟ ਗਵਰਨਰ ਜੌਨ ਫੈਟਰਮੈਨ ਆ, ਉਹਨਾਂ ਦੀ ਪੋਜੀਸ਼ਨ ਕਾਫੀ ਬੈਡ ਰਹੀ ਹੈਗੀ ਆ। ਮਹਿਮਤ ਊਜ਼ ਜੋ ਬੜੇ ਪ੍ਰੋਮੀਨੈਂਟ ਡਾਕਟਰ ਹੈਗੇ ਆ, ਰਿਪਬਲਿਕਨ ਕੈਂਡੀਡੇਟ, ਉਹਨਾਂ ਦੇ ਅਗੇਂਸਟ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਇਸ ਵਾਰੀ ਜਿਹੜੀ ਇਲੈਕਸ਼ਨ ਆ ਮਿਡ ਟਰਮ ਹੋਣੀ ਆ, ਉਹਦੇ ਵਿੱਚ ਕਿਉਂਕਿ ਸੈਨੇਟ 50-50 ਆ ਤੇ ਦੋਨਾਂ ਪਾਰਟੀਆਂ ਦਾ ਬਹੁਤ ਜ਼ੋਰ ਲੱਗਾ ਹੋਇਆ ਹੈ। ਇੱਕ ਸੀਟ ਵੀ ਫਲਿੱਪ ਹੋ ਗਈ ਤੇ ਉਹਦਾ ਬਹੁਤ ਬੁਰਾ ਅਸਰ ਪੈ ਸਕਦਾ ਹੈਗਾ। ਤੇ ਕਾਂਗਰਸ ਦੇ ਵਿੱਚ ਵੀ ਬਾਹਲੀ ਪੋਜੀਸ਼ਨ ਜੋ ਡੈਮੋਕ੍ਰੇਟਿਕ ਪਾਰਟੀ ਦੀ ਆ, ਉਹ ਇਸ ਟਾਈਮ ਗੁੱਡ ਨਹੀਂ ਹੈਗੀ, ਕਿਉਂਕਿ ਇਕੋਨਮੀ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਸੋ ਜ਼ੋਰ ਜਾਰਜੀਆ, ਪੈਂਸਿਲਵੇਨੀਆ ਤੇ ਨਵਾਡਾ ਦੀਆਂ ਜਿਹੜੀਆਂ 3 ਸੀਟਾਂ ਆ, ਇੱਥੇ ਦੋਨੋਂ ਪਾਰਟੀਆਂ ਬਹੁਤ ਜ਼ੋਰ ਸ਼ੋਰ ਦੇ ਨਾਲ ਲਾ ਰਹੀਆਂ ਜੀ, ਜੀ ਬਿਲਕੁਲ। ਸੋ ਦੇਖੋ ਉੱਥੇ ਕੀ ਇਸ ਚੀਜ਼ ਦੇ ਵਿੱਚ ਬਣਦਾ ਹੈ। ਜ਼ੋਰ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਪੂਰਾ ਜਿਹੜਾ ਲੱਗ ਰਿਹਾ ਆ। ਸੋ ਥੋੜ੍ਹੇ ਦਿਨ ਜਿਹੜੇ ਉਹ ਰਹਿ ਗਏ ਆ ਇਲੈਕਸ਼ਨਸ ਨੂੰ, ਜਿਹੜਾ ਉਹ ਲੈ ਕੇ 8 ਨਵੰਬਰ ਨੂੰ ਇਲੈਕਸ਼ਨ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਰਜਿਸਟਰਡ ਵੋਟਰਸ ਉਹਨਾਂ ਸਾਰਿਆਂ ਨੂੰ ਬੈਲਟ ਘਰੋਂ ਘਰੀ ਪਹੁੰਚ ਚੁੱਕੇ ਆ। ਤੇ ਤੁਸੀਂ ਭਾਈ ਵੋਟ ਜਿਹੜੀ ਉਹ ਪਾਇਓ ਜ਼ਰੂਰ। ਪਿੱਛੇ ਜਿਹੜਾ ਆਪਣਾ ਨਾਮ ਲਿਖ ਕੇ ਸਾਈਨ ਕਰਕੇ ਡੇਟ ਜਿਹੜਾ ਪਾਉਣੀ ਆ, ਉਹ ਪਾਉਣੀ ਜਿਹੜੀ ਉਹ ਨਾ ਭੁੱਲਿਓ। ਤੇ ਸਾਈਨ ਤੁਹਾਡੇ ਮੈਚ ਹੋਣੇ ਚਾਹੀਦੇ ਆ। ਜਿਹੜੀ ਵੋਟਰ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਸਾਈਨ ਵਰਤੇ ਆ, ਜੇ ਪੇਪਰ ਰਜਿਸਟ੍ਰੇਸ਼ਨ ਦੇ ਲਈ ਜਿਹੜੇ ਸਾਈਨ ਵਰਤੇ ਸੀ, ਜੇ ਭਰੀ ਸੀ ਤੇ ਉਹਦੇ ਨਾਲ, ਤੇ ਅਦਰਵਾਈਜ਼ ਜਿਹੜੀ ਤੁਹਾਡੀ ਸਟੇਟ ਆਈਡੀ ਆ ਜਾਂ ਡਰਾਈਵਿੰਗ ਲਾਇਸੈਂਸ ਆ, ਉਸ ਦੇ ਨਾਲ ਜਿਹੜੇ ਸਾਈਨ ਆ ਉਹ ਤੁਹਾਡੇ ਮੈਚ ਹੋਣੇ ਚਾਹੀਦੇ ਆ ਜਦੋਂ ਤੁਸੀਂ ਆਪਣਾ ਬੈਲਟ ਟਰਨ ਇਨ ਕਰਨਾ ਹੈਗਾ ਆ। ਸੋ ਡਰੋਪ ਬਾਕਸਿਸ ਦੇ ਵਿੱਚ ਕਰ ਸਕਦੇ ਹਾਂ, ਡਾਕ ਰਾਹੀਂ ਕਰ ਸਕਦੇ ਹਾਂ, ਜਾਂ ਜਿੱਥੇ ਅਰਲੀ ਵੋਟਿੰਗ ਚੱਲ ਰਹੀ ਹੁੰਦੀ ਆ ਤੁਹਾਡੇ ਨਜ਼ਦੀਕ, ਉੱਥੇ ਕਰ ਸਕਦੇ ਹਾਂ। ਤੇ ਜਾਂ ਵੋਟਿੰਗ ਵਾਲੇ ਦਿਨ 8 ਜਿਹੜੀ ਆ ਨਵੰਬਰ ਨੂੰ ਆ, ਉਸ ਦਿਨ ਵੀ ਜਿਹੜਾ ਆ ਉਹ ਤੁਸੀਂ ਉੱਥੇ ਜਾ ਕੇ ਪਾ ਸਕਦੇ ਆ। 8 ਨਵੰਬਰ ਨੂੰ ਜੇ ਤੁਸੀਂ ਵੋਟ ਪਾਉਣੀ ਆ ਤਾਂ ਸਲਾਹ ਇਹੀ ਹੁੰਦੀ ਆ ਵੀ ਤੁਸੀਂ ਇਨ ਪਰਸਨ ਜਾ ਕੇ ਜਿਹੜਾ ਉੱਥੇ ਆਪਣੀ ਵੋਟ ਆ ਉਹ ਡਰੋਪ ਕਰੋ ਜਾਂ ਉੱਥੇ ਜਾ ਕੇ ਉਹ ਪਾਓ। ਜੇ ਤੁਸੀਂ ਡਾਕ ਰਾਹੀਂ ਘੱਲਣੀ ਆ ਤਾਂ ਹਫ਼ਤਾ ਕੁ ਪਹਿਲਾਂ ਐਟਲੀਸਟ ਜਿਹੜੀ ਉਹ ਤੁਸੀਂ ਡਾਕ ਰਾਹੀਂ ਘੱਲ ਦਿਓ ਜਾਂ ਡਰੋਪ ਬਾਕਸ ਦੇ ਵਿੱਚ ਜੋ ਪਾ ਦਿਓ, ਤਾਂ ਜੋ ਜਿਸ ਦਿਨ ਕਾਊਂਟਿੰਗ ਹੋਣੀ ਆ, ਵੋਟਿੰਗ ਡੇ ਵਾਲੇ ਦਿਨ ਹੀ ਕਾਊਂਟਿੰਗ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ। ਉਸ ਤੋਂ ਉਸੇ ਦੌਰਾਨ ਹੀ, ਸੋ ਉਦੋਂ ਤੱਕ ਜਿਹੜਾ ਫਿਰ ਤੁਹਾਨੂੰ ਜਿਹੜਾ ਉਹ ਪਤਾ ਮੇਕ ਸ਼ੋਰ ਕਰ ਲਿਓ ਵੀ ਫਿਰ ਤੁਹਾਡੀ ਜਿਹੜੀ ਵੋਟ ਫਿਰ ਉਹ ਕਾਊਂਟ ਹੋ ਜਾਂਦੀ। ਸੋ ਵੋਟ ਪਰ ਜਿਹੜੀ ਉਹ ਤੁਸੀਂ ਜ਼ਰੂਰ ਪਾਓ, ਕਿਉਂਕਿ ਅਦਰਵਾਈਜ਼ ਤੁਹਾਡੇ ਲਈ ਫੈਸਲੇ ਉਹਨਾਂ ਲੋਕਾਂ ਨੇ ਲੈਣੇ ਆ ਜਿਹੜੇ ਵੋਟ ਜਿਹੜੀ ਉਹ ਪਾਉਣਗੇ। ਕਈਆਂ ਚੀਜ਼ਾਂ ਦੇ ਤੁਸੀਂ ਹੱਕ 'ਚ ਹੋ ਸਕਦੇ, ਅਗੇਂਸਟ ਹੋ ਸਕਦੇ ਆ, ਫਿਰ ਬੰਦਾ ਬਾਅਦ ਦੇ ਵਿੱਚ ਪਛਤਾਉਂਦਾ ਰਹਿੰਦਾ ਵੀ ਇੱਦਾਂ ਜਿਹੜਾ ਉਹ ਕਿਉਂ ਹੋ ਗਿਆ। 46 ਸਟੇਟਾਂ ਦੇ ਵਿੱਚ ਪ੍ਰੀ ਇਲੈਕਸ਼ਨ ਬੈਲਟਸ ਦੇ ਜਿਹੜੇ ਆંકੜੇ ਹੁਣ ਤੱਕ ਆਏ ਆ, 17 ਮਿਲੀਅਨ 17.5 ਮਿਲੀਅਨ ਲੋਕਾਂ ਨੇ ਆਲਰੇਡੀ ਜਿਹੜੀਆਂ ਪ੍ਰੀ ਇਲੈਕਸ਼ਨ ਬੈਲਟਸ ਜਿਹੜੇ ਆ ਉਹ ਕਰ ਦਿੱਤੇ ਆ। ਸੋ ਪ੍ਰੀ ਇਲੈਕਸ਼ਨ ਵੋਟਿੰਗ ਟਰਨ ਆਊਟ ਕਹਿੰਦੇ ਵੀ ਉਹ ਤਕਰੀਬਨ 2018 ਦੇ ਮਿਡ ਟਰਮ ਇਲੈਕਸ਼ਨ ਦੀ ਜਿਹੜੀ ਪੇਸ ਆ, ਸਪੀਡ ਆ, ਉਸੇ ਦੇ ਉੱਤੇ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। 2 ਸਟੇਟਾਂ ਜਿਹੜੀਆਂ ਫਲੋਰੀਡਾ ਤੇ ਟੈਕਸਸ, ਇਹਨਾਂ ਦੇ ਵਿੱਚ 2-2 ਮਿਲੀਅਨ ਬੈਲਟਸ ਆਲਰੇਡੀ ਕਾਸਟ ਜਿਹੜੀਆਂ ਹੋ ਚੁੱਕੀਆਂ। ਕੈਲੀਫੋਰਨੀਆ 'ਚ 1.9 ਮਿਲੀਅਨ ਬੈਲਟਸ ਤੇ ਜਾਰਜੀਆ ਦੇ ਵਿੱਚ 1.3। ਜਾਰਜੀਆ ਦੇ ਲਈ ਇਹ ਰਿਕਾਰਡ ਤੋੜ ਆ। ਇਹਨਾਂ ਨੇ 2020 ਦੇ ਵੀ ਜਿਹੜੇ ਆંકੜੇ ਆ ਉਸ ਨੂੰ ਆਲਰੇਡੀ ਪਾਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਅੱਗੇ ਜਿਹੜਾ ਉਹ ਦੇਖੋ ਕੀ ਹੁੰਦਾ ਆ। ਮਿਡ ਟਰਮ ਦੇ ਵਿੱਚ ਯੂਜਲੀ ਘੱਟ ਵੋਟਿੰਗ ਹੁੰਦੀ ਆ, ਪਰ ਇਹ ਜਿੰਨਿਆਂ ਨੇ ਵੀ ਵੋਟ ਕੀਤੀ ਉਹਨਾਂ ਨੇ ਜੋ ਫੈਸਲਾ ਲਿਆ, ਉਸ ਮੈਜੋਰਟੀ ਨੇ ਜੋ ਫੈਸਲਾ ਲਿਆ ਆ, ਉਸ ਦੇ ਨਾਲ ਹੀ ਫਿਰ ਸਾਰਿਆਂ ਨੂੰ ਜਿਹੜਾ ਉਹ ਚੱਲਣਾ ਪੈਂਦਾ ਹੈ।